अस्सलामुअलैकुम। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਬਾਰੇ ਵਿੱਚ। ਪੰਜਾਬ ਲਫ਼ਜ਼ ਬਣਿਆ ਦੋ ਲਫ਼ਜ਼ਾਂ ਦੇ ਨਾਲ ਮਿਲ ਕੇ ਪੰਜ ਤੇ ਆਬ, ਮਤਲਬ ਪੰਜ ਦਰਿਆ। ਔਰ ਆ ਪੰਜ ਦਰਿਆ ਕਿਹੜੇ ਹੈਗੇ ਨੇ, ਅੱਜ ਪਹਿਲੇ ਅਸੀਂ ਇਹਦੇ 'ਤੇ ਥੋੜ੍ਹੀ ਜਿਹੀ ਗੱਲ ਕਰਨੇ ਆ। ਪੰਜਾਬ ਦੀ ਤਾਰੀਖ, ਰਵਾਇਤ, ਸਕਾਫਤ, ਖਾਣੇ, ਤਫਰੀਹਾਤ, ਮਕਾਮਾਤ ਔਰ ਇਸ ਤਰ੍ਹਾਂ ਦੀ ਬੇਸ਼ੁਮਾਰ ਚੀਜ਼ਾਂ ਦੇ ਉੱਤੇ ਗੱਲ ਕਰਨ ਤੋਂ ਪਹਿਲੇ ਮੈਂ ਇਹ ਸੋਚਿਆ ਕਿ ਪਹਿਲੇ ਪੰਜਾਬ ਦੇ ਮੁਤਲਕ ਗੱਲ ਕਰੀਏ ਕਿ ਇਸ ਖਿੱਤੇ ਨੂੰ ਇਹ ਨਾਮ ਕਿਸ ਤਰ੍ਹਾਂ ਮਿਲਿਆ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪੰਜ ਆਬ ਯਾਨੀ ਪੰਜ ਦਰਿਆ, ਤਾਂ ਅਸੀਂ ਪਹਿਲੇ ਗੱਲ ਕਰਾਂਗੇ ਉਹ ਪੰਜ ਦਰਿਆਵਾਂ ਦੇ ਬਾਰੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਆਸਤਾ ਆਸਤਾ ਅਸੀਂ ਬਾਕੀ ਚੀਜ਼ਾਂ ਦੇ ਉੱਤੇ ਵੀ ਗੱਲ ਕਰਾਂਗੇ। ਪੰਜਾਬ ਦੇ ਜਿਹੜੇ ਪੰਜ ਦਰਿਆ ਨੇ, ਉਹ ਜੇ ਅਸੀਂ ਮਸ਼ਰਕ ਵਾਲੇ ਪਾਸੇ ਸ਼ੁਰੂ ਕਰੀਏ ਤਾਂ ਸਭ ਤੋਂ ਪਹਿਲੇ ਆਉਂਦਾ ਸਤਲੁਜ, ਫਿਰ ਬਿਆਸ, ਰਾਵੀ, ਚਨਾਬ ਅਤੇ ਜਿਹਲਮ। ਇਹ ਪੰਜ ਦਰਿਆ ਨੇ ਕਿ ਜਿਨ੍ਹਾਂ ਦੀ ਵਜ੍ਹਾ ਤੋਂ ਇਸ ਖਿੱਤੇ ਨੂੰ ਨਾਮ ਦਿੱਤਾ ਗਿਆ ਪੰਜ ਆਬ। ਅਤੇ ਜਿਹੜਾ ਅਸੀਂ ਨੋਰਮਲੀ ਹੁਣ ਜਿਹੜਾ ਬੋਲਣ ਜਿਹਨੂੰ ਪੰਜਾਬ ਕਹਿ ਦਿੰਦੇ ਹਾਂ, ਯਾਨੀ ਪੰਜਾਬ ਕਹਿ ਦਿੰਦੇ ਹਾਂ, ਹਾਲਾਂਕਿ ਨਾਮ ਹੈਗਾ ਪੰਜ ਆਬ। ਪੰਜ ਆਬ ਇਹ ਬੇਸਿਕਲੀ ਫਾਰਸੀ ਜ਼ੁਬਾਨ ਦੇ ਦੋ ਲਫ਼ਜ਼ ਹੈਗੇ ਨੇ, ਲੇਕਿਨ ਸੰਸਕ੍ਰਿਤ ਦੇ ਅੰਦਰ ਇਸ ਖਿੱਤੇ ਦਾ ਨਾਮ ਹੈਗਾ ਪੰਜਾ ਨਦਾ, ਜਿੱਦਾਂ ਕਿ ਜ਼ਿਕਰ ਮਹਾਭਾਰਤਾ ਵਿੱਚ ਵੀ ਹੈਗਾ ਹੈ। ਔਰ ਜਿਹੜੇ ਗ੍ਰੀਕਸ ਹੈਗੇ ਸਨ ਯਾਨੀ ਯੂਨਾਨੀ, ਉਹਨੂੰ ਕਹਿੰਦੇ ਸਨ ਪੈਂਟਾਪੋਟੇਮੀਆ। ਅਤੇ ਇਹਨਾਂ ਦੋਨਾਂ ਲਫ਼ਜ਼ਾਂ ਦਾ ਮਤਲਬ ਵੀ ਪੰਜ ਦਰਿਆਵਾਂ ਦੀ ਸਰਜ਼ਮੀਨ ਹੈਗੀ ਹੈ। ਜਿਹੜਾ ਵੈਦਿਕ ਲਿਟਰੇਚਰ ਹੈਗਾ, ਯਾਨੀ ਜੋ ਕੋਈ ਹਿੰਦੂਆਂ ਦੀ ਜਿਹੜਾ ਕੋਈ ਮਜ਼ਹਬੀ ਲਿਟਰੇਚਰ ਹੈਗਾ, ਉਹਦੇ 'ਚ ਇਸ ਖਿੱਤੇ ਦਾ ਨਾਮ ਸਪਤਾ ਸਿੰਧੂ ਵੀ ਲਿਖਿਆ ਗਿਆ ਹੈ। ਸਪਤਾ ਸਿੰਧੂ ਦਾ ਮਤਲਬ ਹੈਗਾ ਸੱਤ ਦਰਿਆਵਾਂ ਦੀ ਸਰਜ਼ਮੀਨ, ਅਤੇ ਉਹ ਇਹਦੇ 'ਚ ਦਰਿਆਏ ਸਿੰਧ ਨੂੰ ਅਤੇ ਇੱਕ ਦਰਿਆ ਹੈਗਾ ਸੀ ਦਰਿਆਏ ਸਰਸਵਤੀ, ਉਹਨੂੰ ਵੀ ਸ਼ਾਮਿਲ ਕਰਦੇ ਨੇ। ਦਰਿਆਏ ਸਿੰਧ ਤਾਂ ਹੁਣ ਵੀ ਮੌਜੂਦ ਹੈ, ਲੇਕਿਨ ਸਰਸਵਤੀ ਦੇ ਬਾਰੇ 'ਚ ਇੱਕ ਬਹੁਤ ਵੱਡਾ ਇੱਕ ਸ਼ੱਕ ਵਾਲੀ ਗੱਲ ਹੀ ਹੈਗੀ ਹੈ ਕਿ ਜਾਂ ਤਾਂ ਕੋਈ ਪ੍ਰੀ ਹਿਸਟੋਰਿਕ ਦਰਿਆ ਹੈਗਾ ਸੀ, ਅਤੇ ਜਾਂ ਕੋਈ ਇਹ ਖਿਆਲਾਤੀ ਕਿਸਮ ਦਾ ਕੋਈ ਮਜ਼ਹਬੀ ਕਿਸਮ ਦਾ ਜਿਹੜਾ ਨਾ ਕੋਈ ਬਹੁਤ ਇੰਪੋਰਟੈਂਟ ਕੋਈ ਸੈਕਰਡ ਕਿਸਮ ਦਾ ਦਰਿਆ ਹੈਗਾ ਸੀ, ਲੇਕਿਨ ਉਹਦੇ ਕੋਈ ਨਿਸ਼ਾਨਾਤ ਜਾਂ ਕੋਈ ਆਸਾਰ ਕਿਤੇ ਅਵੇਲੇਬਲ ਨਹੀਂ ਹੈਗੇ। ਹੁਣ ਯਾਨੀ ਕਿਸੇ ਜਗ੍ਹਾ 'ਤੇ ਅਸੀਂ ਸਰਸਵਤੀ ਨੂੰ ਐਗਜ਼ੈਕਟ ਤੌਰ 'ਤੇ ਨਹੀਂ ਕਹਿ ਸਕਦੇ ਕਿ ਇਸ ਜਗ੍ਹਾ ਤੋਂ ਸਰਸਵਤੀ ਵਗਦਾ ਸੀ। ਅਤੇ ਚਲੋ ਅਸੀਂ ਹੁਣ ਗੱਲ ਕਰਨੇ ਸਭ ਤੋਂ ਪਹਿਲੇ ਦਰਿਆ ਸਤਲੁਜ ਦੀ। ਦਰਿਆ ਸਤਲੁਜ ਸ਼ੁਰੂ ਹੁੰਦਾ ਹੈ ਚੀਨ ਤੋਂ ਲਾਗੇ ਤਿੱਬਤ ਤੋਂ, ਅਤੇ ਇਹ ਫਿਰ ਆਉਂਦਾ ਪੰਜਾਬ ਵਾਲੇ ਪਾਸੇ, ਅਤੇ ਹਿਮਾਚਲ ਪ੍ਰਦੇਸ਼ ਤੋਂ ਹੁੰਦਾ ਆ ਇਹ ਫਿਰ ਪੰਜਾਬ ਦੇ ਅੰਦਰ ਦਾਖਲ ਹੁੰਦਾ ਹੈ। ਤਿੱਬਤ ਦੀ ਜਿਹੜੀ ਹੈਗੀ ਹੈ ਰਖਸ਼ਤਲ ਝੀਲ, ਜਿਹੜੀ 15,000 ਫੁੱਟ ਤੋਂ ਜ਼ਿਆਦਾ ਉੱਚੀ ਹੈਗੀ ਹੈ, ਉੱਥੋਂ ਦੀ ਇਹ ਦਰਿਆ ਸਤਲੁਜ ਸ਼ੁਰੂ ਹੁੰਦਾ ਹੈ। ਔਰ ਫਿਰ ਇਹ ਜਿਹੜੇ ਪੰਜ ਦਰਿਆ ਨੇ ਪੰਜਾਬ ਦੇ, ਉਹਨਾਂ 'ਚ ਸਭ ਤੋਂ ਜਿਹੜੇ ਜ਼ਿਆਦਾ ਯਾਨੀ ਲੰਬਾ ਦਰਿਆ ਉਹ ਕੋਈ ਸਤਲੁਜ ਹੀ ਹੈਗਾ ਹੈ, ਅਤੇ ਇਹਦੀ ਕੁੱਲ ਲੰਬਾਈ ਤਕਰੀਬਨ ਕੋਈ 1450 ਕਿਲੋਮੀਟਰ ਹੈਗੀ ਹੈ। 1960 ਦੀ ਦਹਾਈ ਜਿਹੜਾ ਪਾਕਿਸਤਾਨ ਅਤੇ ਇੰਡੀਆ ਦੇ ਦਰਮਿਆਨ ਇੱਕ ਮੁਆਹਦਾ ਹੋਇਆ ਸੀ ਇੰਡਸ ਵਾਟਰ ਟ੍ਰੀਟੀ, ਉਹਦੇ ਤਹਿਤ ਇਸ ਦਰਿਆ ਦਾ ਪਾਣੀ ਜਿਹੜਾ ਇਹ ਇੰਡੀਆ ਨੂੰ ਦੇ ਦਿੱਤਾ ਗਿਆ ਸੀ। ਲੇਕਿਨ ਹੁਣ ਪਾਕਿਸਤਾਨ ਵਿੱਚ ਜਦੋਂ ਦਾਖਲ ਹੁੰਦਾ ਕਸੂਰ ਦੇ ਮੁਕਾਮ ਤੋਂ, ਅਤੇ ਸਾਰਾ ਸਾਲ ਤਕਰੀਬਨ ਹੁੰਦਾ ਖੁਸ਼ਕ ਹੀ ਹੁੰਦਾ ਹੈ, ਮਾਸਵਾਇਆ ਕਿ ਜਦੋਂ ਸੈਲਾਬ ਦਾ ਸੀਜ਼ਨ ਆਉਂਦਾ ਤਾਂ ਇੰਡੀਆ ਐਕਸਟਰਾ ਪਾਣੀ ਛੱਡ ਦਿੰਦਾ, ਅਤੇ ਉਸ ਵੇਲੇ ਇਸ ਦਰਿਆ 'ਚ ਪਾਣੀ ਆ ਜਾਂਦਾ ਹੈ। ਇੰਡੀਆ ਵਾਲੇ ਪਾਸੇ ਇਸ ਦਰਿਆ ਦੇ ਉੱਤੇ ਦੋ ਚਾਰ ਬੜੀ ਇੰਪੋਰਟੈਂਟ ਉਹਨਾਂ ਨੇ ਆਪਣੀ ਨਹਿਰਾਂ ਕੱਢ ਲਿੱਤੀ ਹੋਏ ਨੇ। ਸਰਹੰਦ ਕਨਾਲ ਹੈਗੀ ਹੈ, ਰਾਜਸਥਾਨ ਕਨਾਲ ਹੈਗੀ ਹੈ, ਫਿਰ ਬਾਗੜਾ ਇੱਕ ਹਾਈਡਰੋ ਵਰਕਸ ਹੈਗਾ ਜਿੱਥੋਂ ਬਿਜਲੀ ਬਣਾ ਰਹੇ ਨੇ, ਔਰ ਇਸ ਤਰ੍ਹਾਂ ਉਹਨਾਂ ਨੇ ਇਹਦੇ 'ਤੇ ਪ੍ਰੋਜੈਕਟ ਲਾਏ ਨੇ। ਔਰ ਕਿਸੇ ਦੌਰ ਵਿੱਚ ਇਹ ਦਰਿਆ ਜਦੋਂ ਬਹਾਵਲਪੁਰ ਵਾਲੇ ਪਾਸੋਂ ਲੰਘਦਾ ਸੀ, ਅਤੇ ਜਿਹੜਾ ਬਹਾਵਲਪੁਰ ਦੇ ਜਿਹੜੇ ਨਵਾਬ ਹੈਗੇ ਸਨ, ਉਹ ਦੀ ਸਾਰੀ ਟਰਾਂਸਪੋਰਟ ਇਸ ਦਰਿਆ ਦੇ ਥਰੂ ਹੀ ਹੁੰਦੀ ਸੀ, ਔਰ ਇਸ ਦਰਿਆ ਵਿੱਚ ਬਾਕਾਇਦਾ ਬਹਿਰੀ ਜਹਾਜ਼ ਵੀ ਚੱਲਦੇ ਹੁੰਦੇ ਸਨ। ਬਹਾਵਲਪੁਰ ਤੋਂ ਅੱਗੇ ਲੰਘ ਕੇ ਉੱਚ ਸ਼ਰੀਫ ਦੇ ਮੁਕਾਮ ਦੇ ਇਹ ਦਰਿਆ ਸਤਲੁਜ ਦਰਿਆ ਜਨਾਬ ਦੇ ਨਾਲ ਮਿਲ ਜਾਂਦਾ ਹੈ। ਪੰਜਾਬ ਦਾ ਦੂਜਾ ਦਰਿਆ ਬਿਆਸ, ਇਹ ਹਿਮਾਚਲ ਪ੍ਰਦੇਸ਼ ਤੋਂ ਸ਼ੁਰੂ ਹੁੰਦਾ ਹੈ, ਔਰ ਇਹਦੀ ਕੁੱਲ ਲੰਬਾਈ ਤਕਰੀਬਨ 470 ਕਿਲੋਮੀਟਰ ਹੈਗੀ ਹੈ। ਇਹ ਪਾਕਿਸਤਾਨ ਵਾਲੇ ਪਾਸੇ ਦਾਖਲ ਨਹੀਂ ਹੁੰਦਾ, ਔਰ ਇੰਡੀਅਨ ਸਾਈਡ 'ਤੇ ਇੰਡੀਅਨ ਪੰਜਾਬ ਵਿੱਚ ਜਿਹਨੂੰ ਅਸੀਂ ਚੜ੍ਹਤਾ ਪੰਜਾਬ ਵੀ ਕਹਿੰਦੇ ਹਾਂ, ਉੱਥੇ ਇਹ ਅੰਮ੍ਰਿਤਸਰ ਤੋਂ ਲੰਘ ਕੇ ਕਪੂਰਥਲਾ ਦੇ ਮੁਕਾਮ ਦੇ ਕੋਲ ਇਹ ਸਤਲੁਜ ਵਿੱਚ ਮਿਲ ਜਾਂਦਾ ਹੈ। ਇੰਡਸ ਵਾਟਰ ਟ੍ਰੀਟੀ ਦੇ ਮੁਤਾਬਿਕ ਇਸ ਦਰਿਆ ਦਾ ਪਾਣੀ ਵੀ ਇੰਡੀਆ ਨੂੰ ਦੇ ਦਿੱਤਾ ਗਿਆ ਹੈ। ਤਾਰੀਖੀ ਤੌਰ 'ਤੇ ਬਿਆਸ ਉਹ ਦਰਿਆ ਹੈਗਾ ਕਿ ਜਿੱਥੇ ਪਹੁੰਚ ਕੇ ਸਿਕੰਦਰ ਆਜ਼ਮ ਦੀ ਫੌਜਾਂ ਵਿੱਚ ਬਗਾਵਤ ਹੋ ਗਈ, ਔਰ ਉਹਨਾਂ ਨੇ ਮਜ਼ੀਦ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ਸਿਕੰਦਰ ਆਜ਼ਮ ਕੋਈ 3 ਦਿਨ ਆਪਣੇ ਖੈਮੇ ਦੇ ਅੰਦਰ ਹੀ ਮੌਜੂਦ ਰਿਹਾ, ਔਰ ਬਾਹਰ ਨਹੀਂ ਨਿਕਲਿਆ, ਇਸ ਉਮੀਦ 'ਤੇ ਕਿ ਸ਼ਾਇਦ ਉਹਦੇ ਫੌਜੀ ਮੰਨ ਜਾਣ ਔਰ ਉਹ ਆਪਣੀ ਫੌਜਾਂ ਦੇ ਨਾਲ ਮਜ਼ੀਦ ਅੱਗੇ ਪੇਸ਼ਕਦਮੀ ਕਰ ਸਕੇ, ਲੇਕਿਨ ਉਹ ਫੌਜੀ ਬਿਲਕੁਲ ਨਹੀਂ ਮੰਨੇ। ਅਤੇ ਫਿਰ ਇਸ ਮੁਕਾਮ ਤੋਂ ਹੀ ਉਹਨੇ ਆਪਣੀ ਜਿਹੜੀ ਮੁਹਿੰਮ ਸੀ ਉਹਨੂੰ ਖ਼ਤਮ ਕੀਤਾ, ਔਰ
ਯੂਨਾਨੀਆਂ ਦੀ ਵਾਪਸੀ ਸ਼ੁਰੂ ਹੋ ਗਈ। ਰਾਵੀ, ਚਨਾਬ ਤੇ ਜੇਹਲਮ ਦੇ ਬਾਰੇ 'ਚ ਮੈਂ ਇੰਸ਼ਾਅੱਲਾ ਤੁਹਾਨੂੰ ਦੱਸਾਂਗਾ ਆਪਣੀ ਅਗਲੀ ਵੀਡੀਓ ਵਿੱਚ, ਤੇ ਇੰਸ਼ਾਅੱਲਾ ਦੁਬਾਰਾ ਮੁਲਾਕਾਤ ਹੋਏਗੀ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।